ਅੱਜ ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਸਮਾਰੋਹ ਕੀਤੇ ਜਾ ਰਹੇ ਆ, ਉੱਥੇ ਹੀ ਰਾਜਪੁਰਾ ਦੇ ਵਿੱਚ ਵੀ ਆਜ਼ਾਦੀ ਦਿਵਸ ਨੂੰ ਲੈ ਕੇ ਕਾਫੀ ਸੰਸਥਾਵਾਂ ਵੱਲੋਂ ਵਧੀਆ ਤਰੀਕੇ ਦੇ ਨਾਲ ਉਪਰਾਲੇ ਕੀਤੇ ਗਏ ਆ। ਉੱਥੇ ਹੀ ਅਸੀਂ ਰਾਜਪੁਰਾ ਦੇ ਲੋਕ ਭਲਾਈ ਚੈਰੀਟੇਬਲ ਟਰਸਟ ਦੇ ਦਫ਼ਤਰ ਦੇ ਵਿੱਚ ਪਹੁੰਚੇ ਆ, ਸੁਵਿਧਾ ਕੇਂਦਰ ਦੇ ਵਿੱਚ ਪਹੁੰਚੇ, ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਅੱਜ ਜਗਦੀਸ਼ ਕੁਮਾਰ ਜੱਗਾ ਜਿਹੜੇ ਚੇਅਰਮੈਨ ਹੈਗੇ ਲੋਕ ਭਲਾਈ ਚੈਰੀਟੇਬਲ ਟਰਸਟ ਦੇ, ਉਹਨਾਂ ਵੱਲੋਂ ਜਿਹੜਾ ਹੈ ਜ਼ਰੂਰਤਮੰਦ ਲੋਕਾਂ ਵਾਸਤੇ ਜਿਹੜਾ ਹੈ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿੱਥੇ ਕਿ ਅਲੱਗ-ਅਲੱਗ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਡਾਕਟਰ ਸਾਹਿਬਾਨ ਕਰਨਗੇ। ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਵਾਂ, ਇਹ ਜਗਦੀਸ਼ ਕੁਮਾਰ ਜੱਗਾ ਜੀ ਦਾ ਜਿਹੜਾ ਹੈਗਾ ਸੁਵਿਧਾ ਕੇਂਦਰ ਹੈ, ਜਿੱਥੇ ਲੋਕ ਆਪਣਾ ਇਲਾਜ ਕਰਾਉਣ ਵਾਸਤੇ ਮੁਫਤ ਦਵਾਈਆਂ ਲੈਣ ਵਾਸਤੇ ਅੱਜ ਉਰੇ ਪਹੁੰਚੇ ਆ ਤੇ ਵੱਡੇ ਸਤਰ ਤੇ ਜਿਹੜਾ ਹੈਗਾ ਉਰੇ ਅੱਜ ਇਹਦਾ ਲਾਹਾ ਲੈਣਗੇ ਲੋਕ। ਤੁਸੀਂ ਦੇਖ ਸਕਦੇ ਹੋ ਸੁਵਿਧਾ ਕੇਂਦਰ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗਾ ਉਰੇ ਜਿਹੜੇ ਹੈ ਜ਼ਰੂਰਤਮੰਦ ਲੋਕਾਂ ਦੇ ਫ੍ਰੀ ਜਿਹੜੇ ਹੈ ਟੈਸਟ ਕੀਤੇ ਜਾ ਰਹੇ ਤੇ ਦਵਾਈਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਸੁਵਿਧਾ ਕੇਂਦਰ ਦੇ ਵਿੱਚ ਜਿਹੜਾ ਕੰਮ ਜਿਹੜਾ ਹੈ ਲਗਾਤਾਰ ਜਾਰੀ ਹੈ। ਉਰੇ ਮੈਂ ਤੁਹਾਨੂੰ ਦੱਸ ਦੇਵਾਂ ਲੋਕ ਭਲਾਈ ਚੈਰੀਟੇਬਲ ਟਰਸਟ ਵੱਲੋਂ ਸਮੇਂ-ਸਮੇਂ ਤੇ ਜਿਹੜਾ ਹੈ ਆਧਾਰ ਕਾਰਡ ਤੇ ਪੈਨ ਕਾਰਡ ਤੇ ਹਰੇਕ ਸੁਵਿਧਾ ਜਿਹੜੀ ਹੈਗੀ ਉਰੇ ਦਿੱਤੀ ਜਾਂਦੀ ਹੈ। ਹੁਣ ਜਿਹੜੇ ਮੁੱਖ ਮਹਿਮਾਨ ਜਾ ਰਿਹਾ ਉਹ ਥੋੜੀ ਦੇਰ ਦੇ ਵਿੱਚ ਉਰੇ ਪਹੁੰਚਣ ਵਾਲੇ ਤੇ ਜਗਦੀਸ਼ ਕੁਮਾਰ ਜੱਗਾ ਜੀ ਵੀ ਜਿਹੜੇ ਹੈ ਇਸ ਕੈਂਪ ਦੇ ਵਿੱਚ ਪਹੁੰਚਣਗੇ, ਸ਼ਿਰਕਤ ਕਰਨਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਆਜ਼ਾਦੀ ਦਿਵਸ ਨੂੰ ਲੈ ਕੇ ਅੱਜ ਲੋਕ ਭਲਾਈ ਚੈਰੀਟੇਬਲ ਟਰਸਟ ਵੱਲੋਂ ਜਿਹੜਾ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਸੀ, ਉੱਥੇ ਮੁੱਖ ਮਹਿਮਾਨ ਪਹੁੰਚ ਚੁੱਕੇ ਤੇ ਜਗਦੀਸ਼ ਕੁਮਾਰ ਜੱਗਾ ਜੀ ਜਿਹੜੇ ਹੈਗੇ ਚੇਅਰਮੈਨ ਉਹ ਵੀ ਪਹੁੰਚ ਚੁੱਕੇ ਆ ਤੇ ਉਹਨਾਂ ਨੇ ਜਾਇਜ਼ਾ ਲਿਆ ਜਿਹੜਾ ਮੈਡੀਕਲ ਚੈੱਕਅਪ ਕੈਂਪ ਸੀਗਾ। ਤੇ ਆਪਾਂ ਪੁੱਛਦੇ ਹਾਂ ਕਿ ਅੱਜ ਜਿਹੜਾ ਮੈਡੀਕਲ ਚੈੱਕਅਪ ਕੈਂਪ ਸੀ ਇਸ ਵਿੱਚ ਹੋਰ ਕਿਹੜੇ ਪ੍ਰੋਗਰਾਮ ਸ਼ਾਮਲ ਸੀਗੇ। ਠੀਕ ਹੈ ਜੀ, ਕੀ ਕਹਿਣਾ ਚਾਹੁੰਦੇ? ਅੱਜ ਸਭ ਤੋਂ ਪਹਿਲਾਂ ਮੈਂ ਹਲਕਾ ਰਾਜਪੁਰਾ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ-ਲੱਖ ਵਧਾਈ ਦਿੰਦਾ ਤੇ ਜਿਵੇਂ ਕਿ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਪਤਾ ਹੈ ਲੋਕ ਭਲਾਈ ਟਰਸਟ ਹਮੇਸ਼ਾ ਹੀ ਲੋਕਾਂ ਦੀ ਇਹ ਸੇਵਾ ਹੋਵੇ, ਸੁਵਿਧਾ ਹੋਵੇ, ਕੋਈ ਵੀ ਕੰਮ ਹੋਵੇ ਸਭ ਤੋਂ ਅੱਗੇ ਰਹਿੰਦਾ ਹੈ। ਤੇ ਅਸੀਂ ਅੱਜ ਸਪੈਸ਼ਲ ਮੈਗਾ ਕੈਂਪ ਲਾਇਆ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ। ਸ਼ੂਗਰ ਦਾ, ਕੰਨ ਦਾ, ਨੱਕ ਦਾ ਤੇ ਆਪਣਾ ਅੱਖਾਂ ਦਾ ਤੇ ਉਹਦੇ ਵਿੱਚ ਅਸੀਂ ਆਪਰੇਸ਼ਨ ਵੀ ਫ੍ਰੀ ਕਰਾ ਰਹੇ ਹਾਂ, ਦਵਾਈਆਂ ਵੀ ਮੁਫਤ ਦੇ ਰਹੇ ਹਾਂ ਤੇ ਅੱਜ ਇਸ ਕਰਕੇ ਅਸੀਂ ਅੱਜ ਕੈਂਪ ਲਾਇਆ ਤੇ ਜਿਹਦੇ ਵਿੱਚ ਮੈਂ ਅੱਜ ਦੇ ਜਿਹੜੇ ਸਾਡੇ ਚੀਫ ਗੈਸਟ ਨੇ ਮਾਨਵ ਸੇਵਾ ਸਮਿਤੀ ਦੇ ਪ੍ਰਧਾਨ ਸਾਡੇ ਹਰੀਸ਼ ਜੀ, ਜਿਹੜੇ ਕਿ ਸਾਰੇ ਹਲਕਾ ਰਾਜਪੁਰਾ ਨੂੰ ਕਿ ਪੰਜਾਬ ਵਾਸੀਆਂ ਨੂੰ ਪਤਾ ਵੀ ਹਰੀਸ਼ ਜੀ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਿੱਚ ਸਭ ਤੋਂ ਅੱਗੇ ਰਹਿੰਦੇ ਹਨ। ਇਹ ਧਰਮ ਦਾ ਕੰਮ ਹੋਵੇ ਜਾਂ ਸਮਾਜ ਦਾ ਕੰਮ ਹੋਵੇ, ਮੈਂ ਇਹ ਕਹਿ ਸਕਦਾ ਕੋਈ ਵੀ ਚੰਗਾ ਕੰਮ ਹੋਵੇ ਹਰੀਸ਼ ਜੀ ਦਾ ਉੱਥੇ ਨਾਮ ਆਉਂਦਾ ਤੇ ਮਾਨਵ ਸੇਵਾ ਸਮਿਤੀ ਹਰ ਮਹੀਨੇ 300 ਲਗਭਗ 300 ਤੋਂ ਕਰੀਬ ਮੁਫਤ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਰਾਸ਼ਨ ਦਿੰਦੇ ਹਨ ਤੇ ਮੈਂ ਹਰੀਸ਼ ਜੀ ਦਾ ਇੱਥੇ ਸਾਡੇ ਇੱਥੇ ਆਉਣ ਤੇ ਮੈਂ ਇਹਨਾਂ ਦਾ ਜੀ ਆਇਆਂ ਕਹਿੰਦਾ, ਨਾਲ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਇਹਨਾਂ ਨੇ ਸਾਡੇ ਇੱਥੇ ਆ ਕੇ ਸਮਾਂ ਕੱਢਿਆ ਤੇ ਇੱਕ ਵਾਰੀ ਮੈਂ ਫਿਰ ਆਜ਼ਾਦੀ ਦਿਵਸ ਦੀ ਹਲਕਾ ਰਾਜਪੁਰਾ ਨੂੰ ਖਾਸ ਤੌਰ ਤੇ ਲੱਖ-ਲੱਖ ਵਧਾਈ ਦਿੰਦਾ। ਕੀ ਕਹਿਣਾ ਚਾਹੋਗੇ ਹਰੀਸ਼ ਜੀ, ਤੁਹਾਨੂੰ ਆਉਣ ਦਾ ਮੌਕਾ ਮਿਲਿਆ ਉਰੇ ਲੋਕ ਭਲਾਈ ਚੈਰੀਟੇਬਲ? ਮੈਂ ਬਹੁਤ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਵੀ ਇੱਥੇ ਵੀ ਸੇਵਾ ਦੇ ਕੰਮ ਬਹੁਤ ਚੱਲ ਰਹੇ ਨੇ ਤੇ ਮੇਰਾ ਮੇਨ ਲਕਸ਼ ਵੀ ਜਿਹੜਾ ਹੈ ਲੋਕਾਂ ਦੀ ਸੇਵਾ ਦਾ ਹੈ। ਇਸ ਕਰਕੇ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ। ਠੀਕ ਹੈ ਜੀ, ਅਸੀਂ ਆਏ ਸੀ ਲੋਕ ਭਲਾਈ ਚੈਰੀਟੇਬਲ ਟਰਸਟ ਦੇ ਦਫ਼ਤਰ ਦੇ ਵਿੱਚ ਤੇ ਤੁਹਾਨੂੰ ਦਿਖਾਇਆ ਉਰੇ ਕਿਵੇਂ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਤੇ ਅਕਸਰ ਜਿਹੜੇ ਹੈ ਅੱਜ ਆਜ਼ਾਦੀ ਦਿਵਸ ਤੇ ਲਾਇਆ ਗਿਆ, ਲੇਕਿਨ ਅਕਸਰ ਜਿਹੜੇ ਹੈ ਜਗਦੀਸ਼ ਕੁਮਾਰ ਜੱਗਾ ਵੱਲੋਂ ਜਿਹੜਾ ਹਲਕਾ ਦੇ ਰਾਜਪੁਰਾ ਦੇ ਲੋਕਾਂ ਵਾਸਤੇ ਸੇਵਾ ਜਿਹੜੀ ਹੈ ਸੁਵਿਧਾ ਕੇਂਦਰ ਜਿਹੜਾ ਬਣਾਇਆ ਹੈ ਇਹ ਹਮੇਸ਼ਾ ਚਾਲੂ ਹੈ। ਹੁਣ ਅੱਗੇ ਦੇਖਣਾ ਹੋਏਗਾ ਕਿ ਲੋਕ ਭਲਾਈ ਚੈਰੀਟੇਬਲ ਟਰਸਟ ਵੱਲੋਂ ਹੋਰ ਕਿਹੜੇ ਕੈਂਪ ਜਿਹੜੇ ਹੈ ਲਾਏ ਜਾਂਦੇ ਆ। ਰਾਜਪੁਰਾ ਤੋਂ ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 18 ਪੰਜਾਬ।